ਇਹ ਹਕੂਮਤਾਂ ਜਦੋਂ ਲੀਡਰਸ਼ਿਪ ਖਤਮ ਕਰਦੀਆਂ ਨੇ, ਇੰਸਟੀਟਿਊਸ਼ਨਸ ਡਿਸਟਰੋਏ ਕਰਦੀਆਂ, ਉਹ ਇਹ ਸਮਝਦੇ ਨੇ ਕਿ ਵੀ ਅਸੀਂ ਸਿੱਖਾਂ ਨੂੰ ਜਿਹੜਾ ਉਹ ਕਾਬੂ ਕਰ ਲਿਆ। ਇਹੀ ਭੁਲੇਖਾ ਸਾਰੇ ਪਾਲਦੇ ਰਹੇ। ਬਿਲਕੁਲ। ਮੁਗਲਾਂ ਦੇ ਵੇਲੇ ਵੀ ਇੱਕ ਕਲਾਸ ਜਿਹੜੀ ਸਮਹਾਉ ਉਹਨਾਂ ਦੇ ਜਿਹੜਾ ਉਸ ਪੈਲ ਥੱਲੇ ਆਈ, ਬਾਬਾ ਬੰਦਾ ਸਿੰਘ ਬਹਾਦਰ ਦਾ ਵਿਰੋਧ ਕਰਨ ਵੇਲੇ ਬਹੁਤ ਜਲਦੀ ਉਹਨਾਂ ਦਾ ਵੀ ਸਵਾਇਆ ਭਾਵੇਂ ਕਰਤਾ। ਉਹਨਾਂ ਨੇ ਵੀ ਸਮਝਿਆ ਕਿ ਵੀ ਅਸੀਂ ਜਿਹੜਾ ਇੱਕ ਵੀ ਸਿੱਖ ਰਹਿਣ ਨਹੀਂ ਦਿੱਤਾ। ਉਹ ਡੋਂਡੀ ਪਟਵਾਉਂਦੇ ਸੀ ਕਿ ਭਾਈ ਕੰਮ ਮੁਕਾ ਦਿੱਤਾ। ਤੇ ਉਦੋਂ ਪੰਥ ਨਿਕਲ ਆਇਆ ਬੋਤਾ ਸਿੰਘ ਗੁਰਜੈਤ ਸਿੰਘ ਦਾ ਜੀ। ਉਹਨਾਂ ਨੇ ਚੁੰਗੀ ਲਾ ਕੇ ਦੱਸਦਾ ਵੀ ਪੰਥ ਜਿਉਂਦਾ। ਬਿਆਨ ਸਿੰਘ ਸਤਵੰਤ ਸਿੰਘ ਨੂੰ ਕੋਈ ਕਹਿਣ ਤਾਂ ਨਹੀਂ ਗਿਆ। ਉਹਨਾਂ ਨੇ ਉਹਨਾਂ ਦੇ ਇੱਕ ਦਾ ਪਰਿਵਾਰ ਹੈ, ਬੱਚੇ ਨੇ ਜਿਨ੍ਹਾਂ ਦਾ ਬੱਚਾ ਹੁਣ MP ਬਣਿਆ। ਉਸ ਵੇਲੇ ਸਧਾਰਨ ਉਹ ਇੱਕ ਇੰਸਪੈਕਟਰ ਹੈ। ਉਹ ਇੰਦਰਾ ਗਾਂਧੀ ਨੂੰ ਪ੍ਰੋਟੈਕਟ ਕਰਨ ਦੇ ਲਈ ਉਹਦਾ ਬੜਾ ਚਹੇਤਾ ਹੈ। ਉਹ ਨਾਲ ਲੈ ਕੇ ਸਾਰੇ ਫੋਰਨ ਟੂਰ ਵੇਲੇ ਉਹਨੂੰ ਜਾਂ ਬੜਾ ਹੈਂਡਸਮ ਹੈ। ਔਰ ਉਧਰ ਸਤਵੰਤ ਸਿੰਘ ਹੈ 21 ਸਾਲਾਂ ਦਾ, ਜਿਹਦਾ ਅਜੇ ਮੰਗਣਾ ਹੋਇਆ। ਆ ਗਿਆ ਪੰਥ, ਬਾਜ ਆ ਗਿਆ। ਦਰਬਾਰ ਸਾਹਿਬ ਜਾ ਕੇ ਉਹਨਾਂ ਦੇਖ ਲਿਆ ਪੰਥ ਨੇ ਐਕਟ ਕਰਤਾ। ਪੋਲੀਟੀਕਲੀ ਜੇ ਕਿਸੇ ਨੂੰ ਇਹ ਲੱਗੇ ਕਿ ਜੀ ਇਹ ਬਾਦਲ ਔਰ ਇਹ ਉਹਨਾਂ ਦੇ ਜਿਹੜੇ ਕੱਲ ਤੱਕ ਉਹਨਾਂ ਦੇ ਅਲੀ ਬਾਬਾ 40 ਚੋਰ ਸੀ ਸਾਰੇ ਸਾਥੀ, ਹੁਣ ਉਹਨਾਂ ਦੇ ਨਾਲ ਕੋਈ ਗੇਮ ਬਦਲੇਗੀ, ਇਵੇਂ ਨਹੀਂ ਹੈ। ਇਸ ਵੇਲੇ ਇੱਕ ਚਰਨਿੰਗ ਜਿਹੀ ਹੋ ਰਹੀ ਹੈ, ਥੋੜੀ ਬਹੁਤ ਨਿਰਾਸ਼ਾ ਵੀ ਹੁੰਦੀ ਹੈ ਕਿ ਕਿੱਧਰ ਕੀ ਜਾਏਗਾ। ਏਜੰਸੀਆਂ ਦਾ ਜ਼ੋਰ ਲੱਗਾ ਹੋਇਆ ਕਿ ਉਹਨੂੰ ਉਭਾਰਨਾ ਹੈ, ਕਿਹਨੂੰ ਥੱਲੇ ਸੁੱਟਣਾ ਹੈ। ਪਰ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਨਹੀਂ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਬਾਦਲ ਅਕਾਲੀ ਦਲ ਦੇ ਪਤਨ ਤੋਂ ਬਾਅਦ ਇੱਕ ਸਿਆਸੀ ਖਿਲਾਫ ਪੈਦਾ ਹੋਇਆ ਹੈ। ਬਾਦਲ ਦਲ ਚੋਂ ਬਾਗੀ ਅਕਾਲੀ ਧੜਾ ਅਤੇ ਹੋਰ ਸਿੱਖ ਧਿਰਾਂ ਆਪਣੇ ਆਪ ਨੂੰ ਅਸਲੀ ਪੰਥਕ ਸਾਬਤ ਕਰਨ ਤੇ ਲੱਗੀਆਂ ਹੋਈਆਂ ਹਨ। ਔਰ ਅਸਲ ਵਿੱਚ ਪੰਥ ਕੀ ਹੈ ਅਤੇ ਪੰਥਕ ਧਿਰ ਕਿਸ ਨੂੰ ਕਿਹਾ ਜਾ ਸਕਦਾ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਐਕਚੁਅਲੀ BBC ਪੰਜਾਬੀ ਨੇ ਅੱਜ ਇੱਕ ਲੰਮਾ ਚੌੜਾ ਆਰਟੀਕਲ ਛਾਪਿਆ ਹੈ ਕਿ ਪੰਜਾਬ ਪੰਥ ਕੀ ਹੈ, ਕੌਣ ਅਸਲੀ ਪੰਥਕ ਹੈ। ਇਹ ਬਹਿਸ ਅਚਾਨਕ ਸਿਆਸਤ ਦਾ ਕੇਂਦਰ ਕਿਉਂ ਬਣ ਗਈ ਔਰ ਆਧਾਰ ਇਹਨੇ ਵੀ ਔਰ ਹੋਰ ਥਾਵਾਂ ਤੇ ਵੀ ਇਹ ਡਿਬੇਟ, ਕਿਉਂਕਿ ਜਿਹੜਾ ਰੱਖੜ ਪੁੰਨਿਆ ਦਾ ਮੇਲਾ ਬਾਬਾ ਬਕਾਲੇ ਵਿਖੇ ਲੱਗਾ, ਉਹਦੇ 'ਚ ਜਿਹੜੀ ਪੋਜੀਸ਼ਨ ਖਾਸ ਤੌਰ 'ਤੇ ਬਾਦਲ ਅਕਾਲੀ ਦਲ ਨੇ ਔਰ ਦੂਸਰੀਆਂ ਧਿਰਾਂ ਨੇ ਲਈ, ਔਰ ਉਸੇ ਦਿਨ ਹੀ ਕਿਉਂਕਿ ਲੌਂਗੋਵਾਲ ਦਾ ਵੀ ਮੌਤ ਦਿਨ ਸੀ ਔਰ ਈਵਨ ਉਹਦੇ ਪਿੰਡ ਵੀ ਜਿਹੜੀ ਕਨਵੈਨਸ਼ਨ ਜਾਂ ਦੂਜੇ ਹੁੰਦੀ ਹੈ ਸਿਆਸੀ ਧਿਰਾਂ ਕੁਛ ਉੱਥੇ ਵੀ ਸੀ। ਇੱਥੇ ਪਹਿਲੀ ਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਔਰ ਸਰਬਜੀਤ ਸਿੰਘ MP ਔਰ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ। ਇਹ ਇੱਕ ਨਵੀਂ ਧਿਰ ਜਿਸ ਬਾਰੇ ਇਹ ਹੁੰਦਾ ਕਿ ਜੀ ਇਹ ਅਕਾਲੀ ਦਲ ਦਾ ਸਪੇਸ ਲੈ ਸਕਦੇ ਨੇ, ਉਹਨਾਂ ਨੇ ਆਪਣਾ ਮੁਤਾਲਬਾ ਪੇਸ਼ ਕੀਤਾ। ਔਰ ਸੁਖਬੀਰ ਬਾਦਲ ਪੂਰੀ ਤਰ੍ਹਾਂ ਐਗਰੈਸਿਵ ਮੋਡ ਦੇ ਵਿੱਚ ਉਹਨੇ ਇਸ ਇਕੱਠ ਦੇ ਵਿੱਚ ਜਿੱਥੇ ਸਭ ਨੂੰ ਰਗੜੇ ਦਿੱਤੇ, ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਜਾਂ ਉਹ ਸਰਕਾਰੀ ਧੜਾ ਤੇ ਸਰਕਾਰੀ ਬੰਦੇ, ਤੇ ਉਹ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਵੀ ਉਸ ਲਾਈਨ ਦੇ ਉੱਤੇ ਹੀ ਲਿਆ ਕੇ ਰੱਖਿਆ, ਪਲੱਸ ਜਸਬੀਰ ਸਿੰਘ ਰੋਡੇ ਔਰ ਬਾਕੀ ਸਾਰੀਆਂ ਧਿਰਾਂ। ਔਰ ਇਸ ਅਕਲ ਦੇ ਅੰਨੇ ਦਾ ਹਾਰ ਇਹ ਹੈ ਕਿ ਵੀ ਅਸੀਂ ਕਈ ਵਾਰ ਤਾਂ ਜਿਵੇਂ ਕੱਲ੍ਹ ਜਦੋਂ ਮੈਂ ਡਿਸਕਸ ਕੀਤਾ ਕਿ ਵੀ ਚਰਚਲ ਨੇ ਕਿਵੇਂ ਹਸਪੀਟਲ ਬੈੱਡ ਤੋਂ ਮੈਸੇਜ ਭੇਜਿਆ ਬਲਦੇਵ ਸਿੰਘ ਨੂੰ ਕਿ ਭਾਈ ਰੁਕ ਜਾਓ 2 ਦਿਨ, ਨਹਿਰੂ ਨੂੰ ਜਾਣ ਦਿਓ, ਅਸੀਂ ਤੁਹਾਡੀ ਕੌਮ ਲਈ ਕੁਛ ਕਰਨਾ ਚਾਹੁੰਦੇ ਹਾਂ, ਸੋ ਦੈਟ ਤੁਹਾਡੀ ਕੌਮ ਜਿਹੜੀ ਹੈ, ਤੁਸੀਂ ਜਿਹੜਾ ਮੇ ਬੀ ਏਬਲ ਟੂ ਵਾਕ ਔਨ ਦਾ ਕਰੰਟ ਆਫ ਹਿਸਟਰੀ ਵਿਦ ਦਾ ਫੀਟ ਆਫ ਦੇਅਰ ਓਨ। ਪਰ ਅਸੀਂ ਉਹਨਾਂ ਮਿਸਡ ਓਪਰਚੁਨਿਟੀ ਦੀ ਗੱਲ ਕਰਦੇ ਹਾਂ ਕਿ ਭਾਈ ਉਸ ਮੌਕੇ ਨੂੰ ਖਵਾਇਆ। ਕਿੰਨੀਆਂ ਹੋਰ ਆਫਰਸ, ਆਲਮੋਸਟ 6 ਮੌਕੇ ਨੇ ਜਿਹੜੇ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਜਿਹੜਾ ਕੈਬਨਿਟ ਮਿਸ਼ਨ, ਸਰ ਕ੍ਰਿਪਸ ਮਿਸ਼ਨ ਤੋਂ ਲੈ ਕੇ ਤੇ ਰਾਊਂਡ ਟੇਬਲ ਕਾਨਫਰੰਸਿਸ ਤੱਕ ਐਲਾਨੇ ਨੇ। ਪਰ ਮੈਂ ਇਹ ਦੇਖ ਰਿਹਾ ਕਿ ਵੀ ਉਦੋਂ ਵੀ ਬਹੁਤ ਸਾਰਾ ਤਾਂ ਗ੍ਰੇ ਏਰੀਆ ਸੀ, ਕੀ ਚੱਲ ਰਿਹਾ, ਕਿੱਧਰ ਕੀ ਹੈ, ਇਹਨਾਂ ਨੇ ਕੀ ਉਸ ਲੈਵਲ ਤੇ ਹੋਣਾ ਸੀ। ਹੁਣ ਦੇ ਪੀਰੀਅਡ 'ਚ ਵੀ ਹੁਣ ਜਿਵੇਂ ਸੁਖਬੀਰ ਬਾਦਲ ਨੇ ਆਪਣੇ ਵਿਰੋਧੀਆਂ ਨੂੰ ਜਾਂ ਜਿਹੜੀ ਪੰਥਕ ਧਿਰਾਂ ਵਾਲੇ ਜਾਂ ਜਿਹੜੇ ਕੌਮੀ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਭੰਡਣ ਲਈ ਉਹਨੇ ਇਜ਼ਰਾਈਲ ਤੇ ਹਮਾਸ ਦਾ ਜਿਹੜਾ ਉਹ ਇਸ ਨੂੰ ਯੂਜ਼ ਕੀਤਾ। ਉਹਨੂੰ ਪਤਾ ਹੀ ਨਹੀਂ ਹੈ, ਮਤਲਬ ਤੁਸੀਂ ਅੰਦਾਜ਼ਾ, ਇਹ ਤਾਂ
ਅਖਬਾਰ ਕੀ ਪੜ੍ਹਨੀ, ਮੈਨੂੰ ਤਾਂ ਨਹੀਂ ਲੱਗਦਾ ਵੀ ਉਹਨਾਂ ਨੂੰ ਪੰਜਾਬੀ ਵੀ ਪੜ੍ਹਨੀ ਆਉਂਦੀ ਹੋਏਗੀ। ਅੰਗਰੇਜ਼ੀ ਤਾਂ ਚਲੋ ਜੋ ਇਹਨਾਂ ਦੀ ਹੈ ਸੋ ਹੈ ਹੀ ਹੈ, ਕਹਿਣ ਨੂੰ ਕਹੀ ਜਾਓ ਜੇ ਇੱਥੋਂ MBA ਕਰਕੇ ਗਿਆ, ਇੱਥੋਂ ਫਲਾਣਾ ਕਰਕੇ ਗਿਆ। ਉਹ ਕਹਿ ਰਿਹਾ ਦੇਖੋ ਹਮਾਸ ਨੇ ਅੱਗ ਲਾਈ, ਉਹਦੇ ਤੇ ਇਜ਼ਰਾਈਲ ਤੇ ਹਮਲਾ ਕਰਕੇ ਆਪ ਦੌੜ ਗਏ, ਉਦੋਂ ਉਹ ਮਰਨ ਲਈ ਛੱਡਤੇ ਫਲਸਤੀਨੀ। ਇਦਾਂ ਹੀ ਕਹਿੰਦੇ ਆ ਜਿਹੜੇ ਨੇ ਇਹ ਗਰਮ ਗਰਮ ਗੱਲਾਂ ਕਰਕੇ ਇਹਨਾਂ ਨੇ ਕੌਮਾਂ ਲੋਕਾਂ ਦੇ ਪੁੱਤ ਮਰਵਾ ਦਿੱਤੇ ਨੇ, ਪਹਿਲਾਂ ਵੀ ਹੁਣ ਵੀ ਮਰਵਾਉਣਗੇ, ਔਰ ਇਹ ਆਪ ਇਹਨਾਂ ਨੇ ਗਾਇਬ ਹੋ ਜਾਣਾ। ਹੁਣ ਮਤਲਬ ਜਿਸ ਇਸ਼ੂ ਨੂੰ ਹਮਾਸ ਔਰ ਇਜ਼ਰਾਈਲ ਦੇ ਵੱਡੀਆਂ ਤਾਕਤਾਂ ਵੀ ਇੱਕ ਬੈਲੈਂਸ 'ਚ ਰੱਖ ਕੇ ਤੁਰ ਰਹੀਆਂ ਨੇ। ਬੇਸ਼ੱਕ ਹਰ ਇੱਕ ਨੇ ਕੰਡੈਮ ਕੀਤਾ ਕਿ ਭਾਈ ਹਮਾਸ ਨੇ ਜਿਹੜਾ 7 ਅਕਤੂਬਰ ਨੂੰ ਕੀਤਾ, ਪਰ ਹਰ ਇੱਕ ਨੇ ਉਹਦਾ ਪਿਛੋਕੜ ਵੀ ਦੱਸਿਆ ਕਿ ਹਮਾਸ ਕੋਈ ਦਹਿਸ਼ਤਗਰਦ ਅੱਧਿਆਂ ਕਨੇ ਬਣਾਈ ਹੋਈ ਹੈ ਜਿੱਥੇ, ਪਰ ਉਹਨਾਂ ਦੇ ਕੋਲ ਜਿਹੜਾ ਗਜ਼ਾ ਹੈ ਉਸ ਦੇ ਵਿੱਚ ਬਾਈ ਇਲੈਕਸ਼ਨ ਉਹ ਧਿਰ ਜਿੱਤੀ ਹੋਈ ਸੀ। ਵੈਸਟ ਬੈਂਕ ਔਰ ਗਜ਼ਾ ਔਰ ਫਲਸਤੀਨੀਆਂ ਦਾ ਇਸ਼ੂ ਜਿਹਨੂੰ ਕਿ ਕਿਉਂਕਿ PLO ਜਦੋਂ ਯਾਸਰ ਅਰਾਫਾਤ ਦੇ ਥੱਲੇ ਬਹੁਤੀ ਕਾਮਯਾਬ ਨਹੀਂ ਹੋਈ ਜਾਂ ਟੁਵਰਡਸ ਦਾ ਐਂਡ ਉਹਨੇ ਸਮਝੌਤਾ ਕੀਤਾ ਔਰ ਉਹਦਾ ਵੀ ਮਰਡਰ ਹੀ ਕੀਤਾ ਇਹਨਾਂ ਨੇ ਥਰੂ ਕੈਮੀਕਲਸ, ਇਹਨਾਂ ਦੀ ਮੌਸਾਦ ਨੇ ਯੂਜ਼ ਕਰਕੇ। ਤੇ ਜ਼ਾਹਰ ਹੈ ਹਮਾਸ ਲੋਕਾਂ ਦੀ ਆਵਾਜ਼ ਬਣ ਕੇ ਉੱਥੇ ਉੱਭਰਿਆ। ਉਹਨਾਂ ਨੇ ਹਸਪੀਟਲ, ਸਕੂਲ, ਮਸੀਤਾਂ, ਹਰ ਚੀਜ਼ ਜਿਹੜੀ ਹੈ ਔਰ ਇਲੈਕਟਿਡ ਬਾਡੀ ਹੈ ਉਹ, ਔਰ ਉਸੇ ਹਮਾਸ ਦੇ ਨਾਲ ਸੀਜ਼ ਫਾਇਰ ਕਰਵਾਉਣ ਦੇ ਲਈ ਐਂਟਨੀ ਬਲਿੰਕਨ ਦਿਨ ਰਾਤ ਇੱਕ ਕਰ ਰਿਹਾ ਕਿ ਭਾਈ ਕਦੇ ਇਜਿਪਟ ਦੇ ਨਾਲ, ਕਦੇ ਕਤਰ ਦੇ ਨਾਲ। ਹੁਣ ਹਮਾਸ ਔਰ ਦਹਿਸ਼ਤਗਰਦੀ ਤਾਂ ਨੈਤਨਯਾਹੂ ਨੂੰ ਵਾਰ ਕ੍ਰਿਮੀਨਲ ICC ਨੇ ਬਣਾਇਆ। ਹੁਣ ਇੱਕ ਕਾਮਨ ਬੰਦਾ ਜਿਹੜਾ ਮਿਡਲ ਈਸਟ ਦੀਆਂ ਡਿਵੈਲਪਮੈਂਟਸ ਨੂੰ ਸਮਝਦਾ ਹੈ, ਉਹ ਕੋਈ ਵੀ ਕਮੈਂਟ ਕਰਨ ਤੋਂ ਪਹਿਲਾਂ 10 ਵਾਰੀ ਸੋਚੇਗਾ ਵੀ ਮੈਂ ਮੂੰਹ ਕਹਿਣ ਕੀ ਲੱਗਾ, ਵੀ ਇਹ ਕੀ ਹੈਗਾ ਕਿ ਵੀ ਔਰ ਉਹਨੂੰ ਤੁਸੀਂ ਕਹੋ ਜੀ ਉਹ ਇਜ਼ਰਾਈਲ ਜਿਹੜਾ ਉਹ ਹਮਾਸ ਵਾਲੇ ਉਹਨਾਂ ਨੇ ਅੱਗ ਲਾਈ, ਉਹਨਾਂ ਨੇ ਕਰਕੇ ਦੌੜ ਗਏ ਔਰ ਬਾਕੀਆਂ ਨੂੰ ਮਾਰਨ ਲਈ ਛੱਡ। ਇਸ ਤੋਂ ਤੁਸੀਂ ਇਹਨਾਂ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਇਹ ਕੌਮ ਨੂੰ ਜਿਹੜੀਆਂ ਜਾਂ ਉੱਥੋਂ ਦੀ ਜਿਹੜੀ ਇੱਕ ਕੰਪਲੈਕਸ ਜਿਓਪੋਲਿਟਿਕਸ ਸਾਊਥ ਏਸ਼ੀਆ ਦੀ ਡਿਵੈਲਪ ਹੋ ਰਹੀ ਹੈ ਉਸ ਦੇ ਵਿੱਚ ਇਹ ਕੋਈ ਅਗਵਾਈ ਦੇ ਸਕਣ। ਪਰ ਜ਼ੋਰ ਕੀ ਲੱਗਾ ਹੋਇਆ ਹਰ ਇੱਕ ਦਾ, ਇਹਨਾਂ ਦਾ ਵੀ ਤੇ ਵਿਰੋਧੀ ਧਿਰਾਂ ਦਾ ਵੀ ਇਸ ਦੇ ਉੱਤੇ। ਫਿਰ ਜਸਬੀਰ ਸਿੰਘ ਰੋਡੇ ਨੇ ਵੀ ਹੁਣ ਕਿਹਾ ਬਾਦਲ ਗੱਦਾਰਾਂ ਦਾ ਗੱਦਾਰ ਤੇ ਫਲਾਣਾ, ਔਰ ਉਹ ਗੁਰਦੀਪ ਸਿੰਘ ਖੇੜਾ ਜਿਹੜਾ 30 ਸਾਲ ਤੋਂ ਜ਼ਿਆਦਾ ਜੇਲ੍ਹ 'ਚ ਰਿਹਾ, ਉਹਨੂੰ ਇਹਨਾਂ ਨੇ ਜਿਹੜਾ ਸ਼ਿੰਗਾਰ ਕੇ ਲਿਆਂਦਾ ਬਾਦਲਾਂ ਨੇ, ਉਹਦੇ ਤੋਂ ਜੋ ਉਹਨੇ ਉਸ ਤੋਂ ਫਿਰ ਇਹਨਾਂ ਨੇ ਜੁਝਾਰੂ ਧਿਰਾਂ ਨੂੰ ਬੁਰਾ ਭਲਾ ਖਵਾਇਆ। ਜਿਹੜੇ ਬਾਹਰਲੇ ਸਿੱਖ ਨੇ ਉਹਨਾਂ ਨੂੰ ਇਹ ਕਹਿ ਕੇ ਜੀ ਉਹ ਬੰਦੀ ਸਿੰਘਾਂ ਦੇ ਨਾਂ ਥੱਲੇ ਪੈਸੇ ਇਕੱਠੇ ਕਰਕੇ ਇੱਥੇ ਤਾਂ ਪਹੁੰਚਦਾ ਹੀ ਨਹੀਂ, ਮੈਂ ਤਾਂ ਰੁਲ ਗਿਆ, ਮੇਰਾ ਕੁਛ ਨਹੀਂ। ਔਰ ਕਈਆਂ ਨੇ ਵੀਡੀਓ ਪਾਈਆਂ ਕਿ ਵੀ ਫਲਾਣਾ ਤੈਨੂੰ ਇੰਨੇ ਪੈਸੇ। ਅੱਜ ਹੀ ਮੇਰੀ ਆਪਣੇ ਭਾਈ ਰੇਸ਼ਮ ਸਿੰਘ ਉਹਨਾਂ ਨਾਲ ਗੱਲ ਹੋਈ ਤੇ ਉਹ ਮੈਨੂੰ ਕਹਿਣ ਲੱਗਿਆ ਜੀ ਇੰਨੇ ਤਾਂ ਮੈਂ ਦੇ ਕੇ ਆਇਆ। ਉਹਨੂੰ ਕਹਿੰਦੇ ਹੁਣ ਅਸੀਂ ਹੁਣ ਤੱਕ ਤਾਂ ਨਹੀਂ ਸੀ ਗਿਣਾਣੇ, ਪਰ ਜਦੋਂ ਹੁਣ ਕੋਈ ਬੰਦਾ ਇੰਨਾ ਹੀ ਝੂਠ ਬੋਲਣ ਤੇ ਆ ਗਿਆ ਹੁਣ ਇਸ ਲਈ, ਪਰ ਕਿਉਂਕਿ ਇਸ ਕਿਸਮ ਦੇ ਸੂਟ ਕਰਦੇ ਨੇ ਉਹਨਾਂ ਨੂੰ, ਕਿਉਂਕਿ ਬਾਦਲ ਇਹ ਚਾਹੁੰਦੇ ਨੇ, ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਜਿਹੜੀ ਪੰਥਕ ਧਿਰ ਜਾਂ ਪੰਥਕ ਸਿੱਖਾਂ ਦੇ ਵਿੱਚ ਉਹੀ ਕਬੂਲ ਹੋਏਗਾ ਜਿਹੜਾ ਪੰਥ ਦੀ ਗੱਲ ਕਰਦਾ। ਔਰ ਇਹ ਅਕਸਰ ਸਵਾਲ ਜੇ ਹੁਣ ਇਹਨੇ ਪੁੱਛਿਆ ਹੈ BBC ਨੇ ਕਿ ਪੰਥ ਕੀ ਹੈ ਤੇ ਪੰਥਕ ਕੀ ਹੈ ਤੇ ਅਸਲੀ ਪੰਥਕ ਦੇ, ਤੇ ਮੈਨੂੰ 2 ਘਟਨਾਵਾਂ ਜਿਹੜੀਆਂ ਮੇਰੀ ਯਾਦ 'ਚ ਪਈਆਂ ਹੋਈਆਂ ਨੇ। ਮੈਂ ਇੱਕ ਜ਼ਮਾਨੇ 'ਚ ਖਾਲਸਾ ਐਡਵੋਕੇਟ ਔਰ ਖਾਲਸਾ ਸਮਾਚਾਰ, ਇਹ 2 ਵੀਕਲੀ ਨਿਊਜ਼ਪੇਪਰ ਜਿਹੜੇ ਸ਼ੁਰੂ ਤੋਂ ਭਾਈ ਵੀਰ ਸਿੰਘ ਹੋਰਾਂ ਨੇ ਕੀਤੇ, ਚੀਫ ਖਾਲਸਾ ਦੀਵਾਨ ਦੀਆਂ ਪਬਲੀਕੇਸ਼ਨ ਸੀ, ਸਾਡੇ ਘਰ ਇਹ ਰੈਗੂਲਰ ਆਉਂਦੇ ਸੀ। ਤੇ ਉਹਦੇ 'ਚ ਮੈਂ ਉਹਦੇ 'ਚੋਂ ਇਹ ਪੜ੍ਹੀਆਂ ਹੋਈਆਂ। ਔਰ ਹੁਣ ਇਹਨੂੰ ਜੇ ਕੋਈ ਮੈਨੂੰ ਕਹੇ ਜੀ ਰੈਫਰੈਂਸ ਕਿੱਥੇ ਲਿਖਿਆ ਤਾਂ ਮੈਨੂੰ ਨਹੀਂ ਪਤਾ ਹੈ, ਪਰ ਉਦੋਂ ਉਹਦੀ ਰੈਫਰੈਂਸ ਸੀ ਕਿ ਭਾਈ ਜਦੋਂ ਪਹਿਲੀ ਜੰਗ ਹੋਈ 1846 ਦੀ ਅੰਗਰੇਜ਼ਾਂ ਦੇ ਨਾਲ ਸਿੱਖ ਫੌਜਾਂ ਦੀ, ਜਿਨ੍ਹਾਂ ਦੇ ਵਿੱਚ ਅਸੀਂ ਸਭਰਾਵਾਂ ਦੀ ਜੰਗ ਜਿਹਦੇ 'ਚ ਕਿ ਸ਼ਾਮ ਸਿੰਘ ਸਰਦਾਰ, ਅਟਾਰੀ ਵਾੜੇ, ਬਨ ਸ਼ਸਤਰੀ, ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ, ਜਾਂ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਉਹ ਅਸੀਂ ਜੰਗ ਹਿੰਦ ਪੰਜਾਬ ਦੇ ਵਿੱਚ ਦੇਖਦੇ। ਔਰ ਉਸ ਦੀ ਘਟਨਾ ਹੈ ਕਿ ਭਾਈ ਇੱਕ ਸਿੱਖ ਕਿਉਂਕਿ ਐਮਨੀਸ਼ਨ ਦੀ ਥਾਂ ਤੇ ਸਰੋਂ ਨਿਕਲ ਰਹੀ ਹੈ, ਔਰ ਇੱਕ ਸਿੰਘ ਜਿਹੜਾ ਕਿ ਜੂਝਦਾ, ਜਿਹਦੇ ਖੂਨ ਵੀ ਵਗ ਰਿਹਾ ਔਰ ਉਹ ਅਟੈਕ ਤੇ ਅਟੈਕ ਕਰ ਰਿਹਾ, ਤੇ ਉਹ ਕਿਉਂਕਿ ਜਿਹੜਾ ਅੰਗਰੇਜ਼ ਹੈ ਦੂਸਰੇ ਪਾਸੇ ਉਹਨੂੰ ਕਹਿੰਦਾ ਵੀ ਤੁਹਾਡੀ ਫੌਜ ਹਾਰ ਗਈ, ਤੁਹਾਡਾ ਜਿਹੜਾ ਉਹ ਜਰਨੈਲ ਸਾਡੇ ਨਾਲ ਰਲੇ ਹੋਏ ਨੇ, ਪੁਲ ਟੁੱਟਾ ਹੋਇਆ ਔਰ ਤੂੰ ਸਰੈਂਡਰ ਕਿਉਂ ਨਹੀਂ ਕਰਦਾ।
ਤੇ ਉਹਨੇ ਕਿਹਾ ਕਿ ਅੱਗੋਂ ਸਿੰਘ ਨੇ ਕਿਹਾ ਕਿ ਅਜੇ ਪੰਥ ਦਾ ਹੁਕਮ ਨਹੀਂ ਆਇਆ, ਔਰ ਇਹ ਕਹਿ ਕੇ ਕਹਿੰਦਾ ਵੀ ਉਹਨੇ ਮੇਰੇ ਤੇ ਫੇਰ ਵਾਰ ਕਰਨਾ ਚਾਹਿਆ ਤੇ ਮੈਂ ਆਪਣੇ ਆਪ ਨੂੰ ਸੇਵ, ਸ਼ਾਇਦ ਕਨਿੰਗਮ ਦੇ ਨਹੀਂ ਇਹ ਗੱਲ ਕਹੀ। ਉਹਨੇ ਕਿਹਾ ਕਿ ਵੀ ਫੇਰ ਕਹਿੰਦਾ ਵੀ ਮੈਨੂੰ ਉਦੋਂ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਵੀ ਇਹ ਪੰਥ ਕੌਣ ਹੈ, ਕਿ ਵੀ ਇਹਨਾਂ ਦਾ ਸਾਰਾ ਲਾਹੌਰ ਦਰਬਾਰ ਦੂਜੇ ਤੀਜੇ ਉਹ ਤਾਂ ਅਸੀਂ ਸਾਰੇ ਹੀ ਮੈਨੇਜ ਕੀਤੇ ਹੋਏ ਨੇ। ਉਹ ਕਹਿੰਦਾ ਜੀ ਜਦੋਂ ਪੰਜਾਬ ਦੇ ਵਿੱਚ ਅਸੀਂ ਆ ਗਏ, ਲਾਹੌਰ ਛਾਉਣੀ ਦੇ ਵਿੱਚ ਸਾਡੀਆਂ ਫੌਜਾਂ ਆ ਗਈਆਂ, ਯੂਨੀਅਨ ਜੈਕ ਲੱਗ ਗਿਆ, ਤੇ ਮੈਂ ਕਹਿੰਦਾ ਵੀ ਮਾਝੇ ਦੇ ਇੱਕ ਪਿੰਡ ਦੇ ਵਿੱਚ ਖੇਤਾਂ 'ਚ ਕਰਦੇ ਆ ਜੋ ਤੁਰਦੇ ਫਿਰਦੇ ਇੱਕ ਬਜ਼ੁਰਗ ਕਿਸਾਨ ਨੂੰ, ਸਿੱਖ ਨੂੰ ਪੁੱਛਿਆ ਕਿ ਵੀ ਬਾਬਾ ਇਹ ਪੰਥ ਕੀ ਹੈ, ਤੇ ਉਹਨੇ ਕਿਹਾ ਕਿ ਜੇ ਉਹ ਖਲੋਤਾ, ਉਸ ਦਾ ਚਿਹਰੇ ਦਾ ਰੰਗ ਬਦਲਿਆ, ਲਾਲ ਸੁਰਖ ਉਸ ਦੇ ਅੰਦਰ ਇੱਕ ਪੂਰਾ ਜਿਹੜਾ ਇੱਕ ਜੋਸ਼ ਆਇਆ, ਤੇ ਕਹਿੰਦਾ ਉਹਨੇ ਖਲੋ ਕੇ ਕਿਹਾ ਪੰਥ ਪੰਥ ਪੰਥ। ਕਹਿੰਦਾ ਵੀ ਮੈਨੂੰ ਇਹ ਸਮਝ ਆਈ ਕਿ ਵੀ ਇਹ ਕੋਈ ਪੋਲੀਟੀਕਲ ਐਂਟੀਟੀ ਨਹੀਂ ਹੈ ਜਾਂ ਕੁਛ ਨਹੀਂ ਹੈ, ਇਹ ਕੁਛ ਐਸਾ ਸਪਿਰਿਚੁਅਲ ਔਰ ਕੁਛ ਐਸਾ ਹੈ ਜਿਹੜਾ ਜਿਹਨੂੰ ਲਫ਼ਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਇਹ ਇਸ ਲਈ ਕਹਿ ਰਿਹਾ ਕਿ ਵੀ ਇਹ ਹਕੂਮਤਾਂ ਜਦੋਂ ਲੀਡਰਸ਼ਿਪ ਖਤਮ ਕਰਦੀਆਂ ਨੇ, ਇੰਸਟੀਟਿਊਸ਼ਨਸ ਡਿਸਟਰੋਏ ਕਰਦੀਆਂ, ਉਹ ਇਹ ਸਮਝਦੇ ਨੇ ਕਿ ਵੀ ਅਸੀਂ ਸਿੱਖਾਂ ਨੂੰ ਜਿਹੜਾ ਉਹ ਕਾਬੂ ਕਰ ਲਿਆ। ਇਹੀ ਭੁਲੇਖਾ ਸਾਰੇ ਪਾਲਦੇ ਰਹੇ। ਬਿਲਕੁਲ ਮੁਗਲਾਂ ਦੇ ਵੇਲੇ ਵੀ ਇੱਕ ਕਲਾਸ ਜਿਹੜੀ ਸਮਹਾਉ ਉਹਨਾਂ ਦੇ ਜਿਹੜਾ ਉਸ ਪੈਲ ਥੱਲੇ ਆਈ, ਬਾਬਾ ਬੰਦਾ ਸਿੰਘ ਬਹਾਦਰ ਦਾ ਵਿਰੋਧ ਕਰਨ ਵੇਲੇ ਬਹੁਤ ਜਲਦੀ ਉਹਨਾਂ ਦਾ ਵੀ ਸਫਾਇਆ ਭਾਵੇਂ ਕਰਤਾ। ਉਹਨਾਂ ਨੇ ਵੀ ਸਮਝਿਆ ਕਿ ਵੀ ਅਸੀਂ ਜਿਹੜਾ ਇੱਕ ਵੀ ਸਿੱਖ ਰਹਿਣ ਨਹੀਂ ਦਿੱਤਾ, ਉਹ ਡੋਂਡੀ ਪਟਵਾਉਂਦੇ ਸੀ ਕਿ ਭਾਈ ਕੰਮ ਮੁਕਾ ਦਿੱਤਾ। ਤੇ ਉਦੋਂ ਪੰਥ ਨਿਕਲ ਆਇਆ ਬੋਤਾ ਸਿੰਘ ਅਰਜੈਤ ਸਿੰਘ ਦਾ, ਉਹਨਾਂ ਨੇ ਚੁੰਗੀ ਲਾ ਕੇ ਦੱਸਦਾ ਵੀ ਪੰਥ ਜਿਉਂਦਾ। ਹੁਣ ਇਵੇਂ ਹੀ ਅੰਗਰੇਜ਼ਾਂ ਨੇ ਟਿੱਲ ਲਾਇਆ ਕਿ ਭਾਈ ਉਹਨਾਂ ਨੇ ਸਾਰਾ ਲਾਹੌਰ ਦਰਬਾਰ ਕਾਬੂ ਕੀਤਾ। ਨਿਕਲ ਆਇਆ ਸ਼ਾਮ ਸਿੰਘ ਅਟਾਰੀ ਵਾਲਾ, ਔਰ ਫਿਰ ਕੋਈ ਮਹਾਰਾਜ ਸਿੰਘ ਵਰਗਾ ਜਿਹੜਾ ਜਦੋਂ ਐਨ ਪੰਜਾਬ 1849 ਚ ਇਹਨਾਂ ਨੇ ਪੰਥ ਨਿਕਲ ਆਇਆ। ਇਹੀ ਹੈ ਇਹ ਜਿਹੜੀ ਗੁਰੂ ਔਰ ਇਹ ਜਿਹੜੀ ਸਵਾ ਲੱਖੀ ਸਪਿਰਿਟ ਹੈ, ਜਿਸ ਦੇ ਵਿੱਚ ਹੁਣ ਬਿਆਨ ਸਿੰਘ ਸਤਵੰਤ ਸਿੰਘ ਨੂੰ ਕੋਈ ਕਹਿਣ ਤੇ ਨਹੀਂ ਗਿਆ। ਉਹਨਾਂ ਨੇ ਉਹਨਾਂ ਦੇ ਇੱਕ ਦਾ ਪਰਿਵਾਰ ਹੈ, ਬੱਚੇ ਨੇ ਜਿਨ੍ਹਾਂ ਦਾ ਬੱਚਾ ਹੁਣ MP ਬਣਿਆ ਹੈ, ਉਹਨਾਂ ਦੀ ਡਾਟਰ ਵੀ ਅੱਜ ਕੱਲ੍ਹ ਐਕਟਿਵ ਹੋਈ ਹੈ ਸ਼ਹੀਦ ਬਿਆਨ ਸਿੰਘ ਦੀ। ਉਸ ਵੇਲੇ ਸਧਾਰਨ ਉਹ ਇੱਕ ਇੰਸਪੈਕਟਰ ਹੈ, ਉਹ ਇੰਦਰਾ ਗਾਂਧੀ ਨੂੰ ਪ੍ਰੋਟੈਕਟ ਕਰਨ ਦੇ ਲਈ ਉਹਦਾ ਬੜਾ ਚਹੇਤਾ ਹੈ, ਉਹ ਨਾਲ ਲੈ ਕੇ ਸਾਰੇ ਫੋਰਨ ਟੂਰ ਵੇਲੇ ਉਹਨੂੰ ਬੜਾ ਹੈਂਡਸਮ ਹੈ। ਔਰ ਉਧਰ ਸਤਵੰਤ ਸਿੰਘ ਹੈ 21 ਸਾਲਾਂ ਦਾ, ਜਿਹਦਾ ਅਜੇ ਮੰਗਣਾ ਹੋਇਆ, ਅਜੇ ਵਿਆਹ ਹੋਣਾ, ਘੋੜੀ ਚੜ੍ਹਨਾ। ਹੁਣ ਪੰਥ ਕੀ ਹੈ? ਆ ਗਿਆ ਪੰਥ, ਬਾਜ ਆ ਗਿਆ। ਦਰਬਾਰ ਸਾਹਿਬ ਜਾ ਕੇ ਉਹਨਾਂ ਦੇਖ ਲਿਆ ਪੰਥ ਨੇ ਐਕਟ ਕਰਤਾ। ਹੁਣ ਉਹਨਾਂ ਦਾ ਜਦੋਂ ਸਟੋਰੀ ਬਣਾਉਣ, ਉਹਦੇ ਤੇ ਟਰਾਇਲ ਉਹ ਕਦੇ CIA ਨਾਲ ਜੋੜਨਾ ਚਾਹਣ, ਕਿਉਂਕਿ ਉਸ ਵੇਲੇ ਤਾਂ ਇਮੀਡੀਏਟਲੀ ਧਵਨ ਤੋਂ ਲੈ ਕੇ ਦੂਜਿਆਂ ਨੇ ਕਿਹਾ ਜੀ ਇਹ ਤਾਂ ਜਿਹੜੀ ਹੈ ਉਹ CIA ਦੀ। ਉਹਨਾਂ ਨੂੰ ਇਹ ਸਮਝ ਨਾ ਆਇਆ ਕਿ ਇੱਕ ਫੌਜ, ਇੱਕ ਇੰਸਪੈਕਟਰ ਤਾਂ ਇੱਕ ਦੂਜਾ ਏਡੀ ਵੱਡੀ ਦੁਰਗਾ ਮਾਂ ਸਾਡੀ ਉਹਨਾਂ ਨੇ ਫਿਲਟਰ ਵਾਂਗੂ ਕਰਤੇ। ਸੋ ਮਤਲਬ ਇਹ ਹੈ ਵੀ ਹੁਣ ਉਹ ਪੰਥ ਜਿਹੜਾ ਹੈ ਉਹ ਬਿਆਨ ਸਿੰਘ ਸਤਵੰਤ ਸਿੰਘ ਚੋਂ ਬੋਲਦਾ ਹੈ, ਨਹੀਂ ਉਹ ਪੰਥ ਜਾ ਕੇ ਭੂਨੇ ਬੋਲਦਾ, ਜਨਰਲ ਵੈਦਿਆ ਦਾ ਘੋਗਾ ਚਿੱਤ ਹੁੰਦਾ। ਹੁਣ ਇਹ ਹੈ ਕੰਟੀਨਿਊਟੀ। ਹੁਣ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਆ ਕਿ ਵੀ ਇਹ ਭਾਈ ਅੰਮ੍ਰਿਤਪਾਲ ਸਿੰਘ ਜਾਂ ਇਹ ਸਰਬਜੀਤ ਸਿੰਘ, ਇਹ ਸਰਬਜੀਤ ਸਿੰਘ 2 ਵਾਰ ਹਾਰਿਆ ਅਕਾਲੀ ਦਲ ਮਾਨ ਦੀ ਟਿਕਟ ਦੇ ਉੱਤੇ। ਹਾਲਾਂ ਜਦੋਂ ਇੱਕਦਮ ਬਾਅਦ ਬੇਅੰਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ 1999 ਦੀਆਂ ਚੋਣਾਂ 'ਚ 2 ਪਾਰਲੀਮੈਂਟ ਦੀਆਂ ਸੀਟਾਂ ਦੇ ਉੱਤੇ, ਇੱਕ ਤੇ ਸ਼ਹੀਦ ਬੇਅੰਤ ਸਿੰਘ ਦੀ ਸਿੰਘਣੀ ਬੀਬੀ ਬਿਮਲ ਕੌਰ ਖਾਲਸਾ, ਰੋਪੜ ਉਦੋਂ ਰਿਜ਼ਰਵ ਹਲਕਾ ਸੀ, ਉਹਦੇ 'ਚੋਂ ਜਿੱਤੀ। ਔਰ ਬੇਅੰਤ ਸਿੰਘ ਦੇ ਪਿਤਾ ਬਜ਼ੁਰਗ ਵਿਚਾਰਿਆਂ ਨੂੰ ਪੰਜਾਬੀ ਦੇ ਵਿਚਾਰ ਫਿਕਰੇ ਨਹੀਂ ਸੀ ਬੋਲਣੇ। ਸੁੱਚਾ ਸਿੰਘ ਮਲੋਆ ਪਿੰਡ ਹੈ, ਉਹ ਬਠਿੰਡਾ ਪਾਰਲੀਮੈਂਟਰੀ ਸੀਟ ਤੋਂ ਜਿੱਤੇ। ਸੋ ਮਤਲਬ ਉਹ ਰਾਜੀਵ ਗਾਂਧੀ ਦੇ ਸਾਹਮਣੇ ਜਾ ਕੇ ਦੋਵੇਂ ਬੈਠੇ ਆ ਕਿ ਵੀ ਇਹ ਹੈ ਪੰਥ, ਇਹ ਹੈ ਜਦੋਂ ਪੰਥ ਬੋਲਦਾ ਹੈ। ਸੋ ਇਹ ਗੱਲ ਜੇ ਕੋਈ ਇਹ ਕਹੇ ਜੀ ਅਸੀਂ ਬੜੀਆਂ ਚਲਾਕੀਆਂ ਕਰ ਰਹੇ ਹਾਂ ਕਿਸੇ ਨੂੰ, ਇਹ ਨਹੀਂ ਹੈ। ਪੰਥ ਅਲਟੀਮੇਟਲੀ ਇਹ ਜਿਹੜੀ ਜਿਸ ਨੂੰ ਜਦੋਂ ਸਿੰਘਾਂ ਨੇ 18ਵੀਂ ਸਦੀ 'ਚ ਮਤਾ ਕੀਤਾ ਸੀ ਕਿ ਭਾਈ ਪੰਜਾਬ ਦੌਲਤ ਯਾਹੀ ਤੇ ਸਿੰਘ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਏ। ਇਹ ਸਾਡੇ ਰਿਸੋਰਸਿਸ, ਸਾਡੀ ਦੌਲਤ, ਸਾਡੀ ਧਰਤੀ ਹੈ। ਇਹ ਦੱਖਣ ਤੋਂ ਆਉਣ ਵਾਲੇ ਮਰਾਠੇ ਜਿਹੜੇ ਆ ਕੇ ਬਹਿ ਗਏ ਆ, ਜੇ ਆਏ ਮਰਾਠੇ ਜਿਹਨਾਂ ਵਸਦਿਆਂ ਵੀ ਪੱਟੇ, ਇਹ ਕਿਵੇਂ ਲੈ ਜਾਣ? ਪੱਛਮ ਦਰਾ ਖੈਬਰ, ਉਧਰੋਂ ਸਾਰੇ ਆਉਣ ਵਾਲੇ ਹਮਲਾਵਰ। ਸੋ ਇਹ ਪੰਥ ਐਗਜ਼ਿਸਟ ਕਰਦਾ ਹੈ, ਹਰ ਸਿੱਖ ਦੇ ਵਿੱਚ ਕਰਦਾ ਹੈ। ਕਦੋਂ
ਇਹ ਜਿਹੜਾ ਉਹ ਗੁਰੂ ਦੀ ਬਖਸ਼ਿਸ਼ ਦਾ ਪਾਤਰ ਹੋ ਕੇ ਉਸ ਨੇ ਜਲਵਾਗਰ ਹੋ ਜਾਣਾ। ਉਹ ਜਿਹੜੇ ਬੁੱਚੜ ਬੇਅੰਤੇ ਨੂੰ ਭਗਵਾਨ ਰਾਮ ਕ੍ਰਿਸ਼ਨ ਦਾ ਅਵਤਾਰ ਹੀ ਨਹੀਂ, ਗੁਰੂ ਨਾਨਕ ਦਾ ਅਵਤਾਰ ਵੀ ਦੱਸਣ ਲੱਗ ਗਏ ਸੀ, ਔਰ ਬੜਾ ਉਹਦਾ ਮੁੜ ਕੇ ਝਾੜੂ ਦੇ ਨਾਲ ਉਹਨੂੰ ਇਕੱਠਾ ਕੀਤਾ। ਉਹ ਪੰਥ ਸ਼ਹੀਦ ਭਾਈ ਦਿਲਾਵਰ ਸਿੰਘ ਚੋਂ ਬੋਲਿਆ, ਭਾਈ ਰਾਜੋਆਣੇ ਚੋਂ ਬੋਲਿਆ, ਭਾਈ ਜਗਤਾਰ ਸਿੰਘ ਹਵਾਰੇ ਚੋਂ ਬੋਲਿਆ। ਸੋ ਇਹ ਗੱਲ ਇਹ ਠੀਕ ਹੈ ਕਿ ਸਿਆਸੀ ਧਿਰ ਵਜੋਂ, ਜਿਵੇਂ ਅਸੀਂ ਇੱਕ ਵਾਰ ਕਿਹਾ ਸੀ ਕਿ ਭਾਈ ਅਕਾਲੀ ਦਲ ਉਹੀ ਰਹਿ ਜਾਂਦਾ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਹੁੰਦਾ ਹੈ। ਸੋ ਜਿੰਨੀ ਦੇਰ ਤੱਕ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਕਿਸੇ ਜੋ ਮਰਜ਼ੀ ਤੁਸੀਂ ਬਿਆਨਬਾਜ਼ੀਆਂ ਕਰ ਲਓ, ਦੂਸਰਾ ਕਰ ਲਓ, ਭਾਵੇਂ ਅਸੀਂ ਸਰਬੱਤ ਖਾਲਸੇ ਵੀ ਕੀਤੇ ਨੇ, ਉੱਥੇ ਜਿਹੜਾ ਚੱਬੇ ਦੇ ਵਿੱਚ ਹੋਇਆ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ। ਉਸ ਤੋਂ ਪਹਿਲਾਂ ਜਦੋਂ ਸਰਬੱਤ ਖਾਲਸਾ 26 ਜਨਵਰੀ 1986 ਦਾ ਹੋਇਆ, ਉਦੋਂ ਜਸਵੀਰ ਸਿੰਘ ਰੋਡੇ ਜੇਲ੍ਹ 'ਚ ਸੀ, ਉਹਨਾਂ ਨੂੰ ਥਾਪਿਆ ਸੀ। ਐਕਟਿੰਗ ਦਰਸ਼ਨ ਸਿੰਘ ਸੀ, ਫਿਰ ਐਕਟਿੰਗ ਜਥੇਦਾਰ ਗੁਰਦੇਵ ਸਿੰਘ ਕੌਂਕੇ ਰਹੇ, ਪਰ ਉਸ ਦੌਰ ਦੇ ਵਿੱਚ। ਸੋ ਅਲਟੀਮੇਟਲੀ ਪੋਲੀਟੀਕਲੀ ਜੇ ਕਿਸੇ ਨੂੰ ਇਹ ਲੱਗੇ ਕਿ ਜੀ ਇਹ ਬਾਦਲ ਔਰ ਇਹ ਉਹਨਾਂ ਦੇ ਜਿਹੜੇ ਕੱਲ ਤੱਕ ਉਹਨਾਂ ਦੇ ਅਲੀ ਬਾਬਾ 40 ਚੋਰ ਸੀ ਸਾਰੇ ਸਾਥੀ, ਹੁਣ ਉਹਨਾਂ ਦੇ ਨਾਲ ਕੋਈ ਗੇਮ ਬਦਲੇਗੀ, ਇਵੇਂ ਨਹੀਂ ਹੈ। ਅਲਟੀਮੇਟਲੀ ਪੰਜਾਬ ਦੇ ਉੱਤੇ ਇਸ ਗੱਲ ਦਾ ਬੇਸ਼ੱਕ ਕਈ ਵਾਰ ਨਿਰਾਸ਼ਤਾ ਵਾਲੀਆਂ ਗੱਲਾਂ ਵੀ ਕਰਨ ਵਾਲੇ ਨੇ ਕਿ ਭਾਈ ਕਿਸ ਕ੍ਰਾਈਸਿਸ 'ਚ ਅਸੀਂ ਹਾਂ, ਕਿਹਦੇ ਤੇ ਇਤਬਾਰ ਕਰੀਏ, ਕੌਣ ਕੀ ਹੈ, ਇੰਨੇ ਅਟੈਕ ਇੰਨੇ ਪਾਸਿਓਂ ਨੇ। ਹੁਣ ਕੋਈ ਅਰਦਾਸ ਦੇ ਉੱਤੇ ਸਵਾਲ ਚੁੱਕ ਰਿਹਾ, ਕੋਈ ਅੰਮ੍ਰਿਤ ਦੀਆਂ ਬਾਣੀਆਂ ਤੇ ਸਵਾਲ ਹੈ, ਕੋਈ ਕੂਕਿਆਂ ਦਾ। ਤੁਸੀਂ ਇੰਨਾ ਸੋਸ਼ਲ ਮੀਡੀਆ ਤੋਂ ਤੁਸੀਂ ਕੁੱਲ ਮਿਲਾ ਕੇ ਦੇਖੋਗੇ, ਕੋਈ ਨਾ ਕੋਈ ਐਸਾ ਖੜਾ ਹੈ ਜਿਹੜਾ ਕਿਸ ਦੇ ਥੱਲੇ ਕਿਹਨੂੰ ਗਾਲਾਂ ਕੱਢ ਰਿਹਾ, ਕੌਣ ਕਿਹਨੂੰ ਸਿਰ ਤੇ ਚੁੱਕ ਰਿਹਾ। ਪਰ ਇਸ ਸਭ ਦੇ ਚੱਲਦਿਆਂ ਵੀ ਉਹ ਵੀ ਪੀਰੀਅਡ ਸੀ ਜਦੋਂ ਸਿੱਖ ਰਾਜ ਜਾਂਦਾ ਹੈ, ਔਰ ਜੋ ਹਾਲਾਤ ਬਣ ਗਏ ਧਾਰਮਿਕ ਤੌਰ ਤੇ। ਦੂਸਰੀ ਡੀਜਨਰੇਸ਼ਨ ਦੇ ਭਾਈ ਦਿੱਤ ਸਿੰਘ ਹੋਰਾਂ ਨੇ ਜਿਹੜਾ ਕਵਿਤਕ ਲਿਖਿਆ ਸੀ ਕਿ ਭਾਈ ਅੱਜ ਦੇ ਸਿੱਖਾਂ ਦੀ ਕੈਟਾਗਰੀ ਦੇਖ ਲਓ, ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਛ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ। ਕਿ ਇੱਕ ਤਾਂ ਨੇ ਉਹ 2-2 ਕਿਲੋ ਅੰਨ ਖਾ ਕੇ ਸੁੱਤੇ ਨੇ, ਮਾਰ ਰਹੇ ਨੇ, ਡਕਾਰ ਵੀ ਮਾਰ ਰਹੇ ਨੇ ਤੇ ਘੁਰਾੜੇ ਵੀ ਮਾਰ ਰਹੇ ਨੇ। ਅੰਨ ਦੇ, ਕੁਛ ਧਨ ਦੇ ਖੱਟੂ ਤੁਰੇ ਹੋਏ ਨੇ ਵੀ ਕਿਵੇਂ ਪੈਸਾ ਬਣਾਈਏ, ਕਿਤੇ ਖਾਈਏ, ਕਿਹਦੇ ਨਾਲ ਪਾਰਟਨਰਸ਼ਿਪ ਕਰੀਏ, ਫਿਰ ਉਹਨੂੰ ਧੋਖਾ ਦੇਈਏ, ਦੌੜੀਏ। ਪਹਾੜਾਂ ਵਾਲੀ ਰੰਨ, ਕੁਛ ਨੂੰ ਦੇਵੀ ਦੇ ਪੁਜਾਰੀ, ਕੋਈ ਇੱਦਾਂ ਜਵਾਲਾਮੁਖੀ ਚੜਿਆ, ਕੋਈ ਵੈਸ਼ਨੋ ਦੇਵੀ ਨੂੰ, ਸਭ ਦੇਵੀਆਂ ਪਹਾੜਾਂ 'ਚ ਲੁਕੀਆਂ ਹੋਈਆਂ। ਮੈਦਾਨ 'ਚ ਤਾਂ ਫਿਰ ਉਹ ਜਿਹੜੇ ਯੋਧੇ ਨੇ ਉਹੀ ਹੁੰਦੇ ਨੇ ਜਿਹੜੇ ਕਰਮ ਯੋਗੀ ਹੁੰਦੇ ਨੇ। ਤੇ ਢੋਲ ਢਮਾਕਾ 9 ਗਜੇ ਭੀਰ। ਅੱਜ ਵੀ ਤੁਸੀਂ ਦੁਆਬੇ 'ਚੋਂ ਹਰੀਆਂ ਚਾਦਰਾਂ ਵਾਲੇ ਵੱਡੇ ਵੱਡੇ ਕਿ ਜੀ 9 ਗਜ਼ ਦਾ ਭੀਰ ਹੈ। 9 ਗਜ਼ ਤਾਂ ਹੁੰਦਾ ਹੀ ਨਹੀਂ ਕੱਦ, ਪਰ ਵੱਡਾ ਭੀਰ ਦੱਸ। ਸੋ ਉਹ ਹੈ ਤਾਂ ਪਤਾ ਨਹੀਂ ਡੇਰਾ ਇਸਮਾਈਲ ਖਾਂ ਕਿ ਕਿੱਥੋਂ ਦਾ ਸੀ ਜਿਹੜਾ 9 ਗਜਾ ਭੀਰ ਸਰਵਰ, ਔਰ ਜਿਹੜਾ ਢੋਲ ਢਮੱਕਾ ਕਰਦੇ ਆ ਜਿਹੜੇ ਆ ਢੋਲ ਵਜਾਉਂਦੇ ਜਾਂਦੇ ਕੁਝ ਹਿੜਵਸ ਬਾਬੇ ਨਾਨਕ ਦੀ। ਜਿਹੜਾ ਬਾਕੀ ਹੈ ਬਾਬੇ ਨਾਨਕ ਦੀ ਗੱਲ। ਪਰ ਅਲਟੀਮੇਟਲੀ ਉਸ ਧਰਤੀ ਦੇ ਉੱਤੇ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਉੱਥੇ ਗੱਲ ਪੰਥ ਦੀ ਹੋਏਗੀ। ਔਰ ਇਹ ਜਿਹੜਾ, ਔਰ ਇਸ ਨੂੰ ਵੀ ਸ਼ਾਹ ਮੁਹੰਮਦ ਨੇ ਜਿਹੜੀ ਇੱਕ ਗੱਲ ਕਹਿ ਕੇ ਹਮੇਸ਼ਾ ਲਈ ਕਿਹਾ ਕਿ ਭਾਈ ਆਹ ਵੀ ਚੱਲ ਰਿਹਾ, ਉਹ ਵੀ ਚੱਲ ਰਿਹਾ, ਪਰ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਨਹੀਂ। ਸੋ ਅਲਟੀਮੇਟਲੀ ਪ੍ਰਵੇਲ ਕਰੇਗਾ। ਸੋ ਮੈਨੂੰ ਇਹ ਲੱਗਦਾ ਕਿ ਵੀ ਇਸ ਕਿਸਮ ਦੀਆਂ ਬਹਿਸਾਂ ਉਹਨਾਂ ਨੂੰ ਲੱਗਦਾ ਵੀ ਕਿਹਨੇ ਚੜ੍ਹਦੀ ਗੱਲ ਕੀਤੀ ਤੇ ਕਿਹਦੇ ਤੋਂ ਕਿਹਦੀ ਬੇਇੱਜ਼ਤੀ ਕਰਾਈ, ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇੰਨਾ ਹਰ ਸਿੱਖ ਜਿਹੜਾ ਵੀ ਪੰਥਕ ਇਸ ਦਾਇਰਾਕਾਰ ਤੋਂ ਸੋਚਦਾ ਹੈ, ਉਸ ਨੂੰ ਬੜੀ ਚੰਗੀ ਤਰ੍ਹਾਂ ਪਰਖ ਹੁੰਦੀ ਹੈ। ਜਿਵੇਂ ਫਰੀਦਕੋਟ ਔਰ ਖਡੂਰ ਸਾਹਿਬ ਦੇ ਲੋਕਾਂ ਨੇ ਪਰਖਿਆ, ਉਹ ਭੌਂਕਾ ਜਿਹੜਾ ਚੌੜੇ ਦੰਦਾਂ ਵਾਲਾ ਕੀ ਨਾਂ ਵਲਟੋਆ, ਉਹ ਤੋਂ ਕੀ ਨਹੀਂ ਘਵਾਇਆ ਇਹਨਾਂ ਨੇ। ਔਰ ਹੁਣ ਵੀ ਮਤਲਬ ਗਾਲੀ ਗਲੋਚ ਕਢਾਉਣ ਦੇ ਲਈ ਰੱਖਿਆ ਹੋਇਆ। ਲੇਕਿਨ ਮੁੜ ਕੇ ਉਹਨਾਂ ਨੂੰ ਇਹ ਲੱਗਿਆ, ਉਹਨਾਂ ਦੀਆਂ ਘਰ ਵਾਲੀਆਂ ਨੇ ਵੀ ਵੋਟਾਂ ਨਹੀਂ ਪਾਈਆਂ, ਉਹਨਾਂ ਨੂੰ ਕਿਹਾ ਇਹ ਚੋਰ ਨੇ ਸਾਰੇ, ਉਹ ਸੱਚਾ ਅੰਮ੍ਰਿਤਪਾਲ। ਸੋ ਅਲਟੀਮੇਟਲੀ ਸਾਨੂੰ ਇਹ ਠੀਕ ਹੈ ਵੀ ਇਸ ਵੇਲੇ ਇੱਕ ਚਰਨਿੰਗ ਜਿਹੀ ਹੋ ਰਹੀ ਹੈ, ਥੋੜੀ ਬਹੁਤ ਨਿਰਾਸ਼ਤਾ ਵੀ ਹੁੰਦੀ ਹੈ ਕਿ ਕਿੱਧਰ ਕੀ ਜਾਏਗਾ। ਏਜੰਸੀਆਂ ਦਾ ਜ਼ੋਰ ਲੱਗਾ ਹੋਇਆ ਕਿਹਨੂੰ ਉਭਾਰਨਾ ਹੈ, ਕਿਹਨੂੰ ਥੱਲੇ ਸੁੱਟਣਾ ਹੈ। ਪਰ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।